ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਇਕਬਾਲ ਖਾਂ ਤੇ ਅੱਜ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ 553ਵੇਂ ਗੁਰਪੁਰਬ ਦੇ ਮੌਕੇ ਤੇ ਨਨਕਾਣਾ ਸਾਹਿਬ ਪਹੁੰਚੀ ਹੋਈ ਹੈ। ਇੱਥੇ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਆਈਆਂ ਮੁਖਤਲਿਫ ਸਿੱਖ ਸੰਗਤਾਂ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਸਾਡੇ ਨਾਲ ਮੌਜੂਦ ਨੇ ਜੀ। ਕੀ ਨਾਂ ਹੈ ਜੀ ਆਪਣਾ? ਮੇਰਾ ਨਾਮ ਭਾਈ ਸੁਖਵਿੰਦਰ ਸਿੰਘ ਜੀ ਤੇ ਅਸੀਂ ਹਰਿਆਣੇ ਤੋਂ ਆਏ ਹਾਂ। ਸਿਰਸਾ ਸਾਡਾ ਜ਼ਿਲ੍ਹਾ ਵਾ ਤੇ ਅੱਜ ਅਸੀਂ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲੇ ਸਮਝਦੇ ਹਾਂ ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਧਰਤੀ ਤੇ ਸੁਭਾਗ ਪ੍ਰਾਪਤ ਹੋਇਆ ਦਰਸ਼ਨ ਕਰਨ ਦਾ। ਇਸ ਧਰਤੀ ਤੇ ਆਉਣ ਵਾਸਤੇ ਤਾਂ ਹਜੇ ਵੀ ਬਹੁਤ ਸਾਰੇ ਜਿਹੜੇ ਆ ਲੋਕ ਤਰਸਦੇ ਆ, ਤੁਸੀਂ ਆ ਗਏ ਹੋਏ ਹੋ। ਬਿਲਕੁਲ, ਅਸੀਂ ਵੀ, ਮੇਰੀ ਵੀ 58-59 ਸਾਲ ਦੀ ਉਮਰ ਹੋ ਗਈ ਆ, ਤਰਸਦੇ ਸਾਂ ਵੀ ਕਦੋਂ ਧਰਤੀ ਤੇ ਦਰਸ਼ਨ ਹੋਣਗੇ। ਤੇ ਇਹ ਪਹਿਲਾ ਫੇਰਾ ਤੁਹਾਡਾ? ਪਹਿਲਾ ਫੇਰਾ ਜੀ, ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਤੇ ਕਿੱਦਾਂ ਸੁਣਾਓ, ਤੁਸੀਂ ਜਦੋਂ ਉਧਰੋਂ ਚੱਲੇ ਆ ਤੇ ਇੱਥੋਂ ਜਦੋਂ ਤਾਰਾਂ ਪਾਰ ਕੀਤੀਆਂ ਤੇ ਕਿਵੇਂ ਦਾ ਤੁਹਾਨੂੰ ਮਹਿਸੂਸ ਹੋਇਆ? ਸਾਨੂੰ ਇਹੋ ਹੀ ਮਹਿਸੂਸ ਹੋਇਆ ਕਿ ਨਾ ਅਸੀਂ ਬਗਾਨੇ ਸਾਂ ਤੇ ਨਾ ਹੈਗੇ ਆ। ਸਾਨੂੰ ਨਹੀਂ ਪਤਾ ਲੱਗਾ ਕਿ ਅਸੀਂ ਚੜ੍ਹਦੇ ਪੰਜਾਬ ਚੋਂ ਲਹਿੰਦੇ ਪੰਜਾਬ ਚ ਆ ਗਏ ਹਾਂ। ਅੱਛਾ, ਬਿਲਕੁਲ ਪਤਾ ਹੀ ਨਹੀਂ ਲੱਗਿਆ, ਮਾਹੌਲ ਹੀ ਤੁਹਾਨੂੰ ਇੰਜ ਦਾ ਮਿਲਿਆ? ਮਾਹੌਲ ਹੀ ਇਹੋ ਜਿਹਾ ਮਿਲਿਆ ਕਿ ਅਸੀਂ ਇੱਕੋ ਹੀ ਸਮਝਦੇ ਹਾਂ, ਕਿਉਂਕਿ ਇੱਕ ਮਜ਼ਹਬ ਦਾ ਫਰਕ ਵਾ ਤੇ ਅਸੀਂ ਇੱਕੋ ਹੀ ਮਾਂ ਦੇ ਪੁੱਤ ਵਾ, ਪੰਜਾਬੀ ਦੇ। ਹਾਂਜੀ ਬਿਲਕੁਲ, ਇਨਸਾਨੀਅਤ ਦੇ ਨਾਤੇ ਤਾਂ ਸਾਰੇ ਇੱਕੋ ਹੀ ਮਾਂ ਪਿਓ। ਭਾਵੇਂ ਸਿੱਖ ਵਾ, ਭਾਵੇਂ ਹਿੰਦੂ ਆ ਤੇ ਭਾਵੇਂ ਮੁਸਲਮਾਨ ਆ, ਹੈ ਇੱਕ ਮਾਂ ਪੰਜਾਬੀ ਦੇ ਪੁੱਤ ਵਾ ਸੀ। ਹਾਂ, ਸਾਡੇ ਧਰਮ ਵੰਡੇ ਆ, ਮਾਂ ਬੋਲੀ ਤਾਂ ਸਾਡੀ ਇੱਕੋ ਹੀ ਕੌਮ ਆ, ਸਾਡੀ ਕੌਮ ਦੀ ਬੋਲੀ ਹੀ ਮਾਂ ਇੱਕ ਬੋਲੀ। ਸਾਡੀ ਮਾਂ, ਕਿਉਂਕਿ ਸਾਨੂੰ ਇਹ ਮਾਂ ਤੋਂ ਮਿਲੀ ਆ ਬੋਲੀ, ਤੇ ਮਾਂ ਤਾਂ ਫਿਰ ਸਾਡੀ ਇੱਕ ਹੋਈ ਨਾ। ਹਾਂ, ਇਸ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਆ, ਤੁਹਾਨੂੰ ਮਿਲ ਕੇ ਵੀ ਬੜੀ ਖੁਸ਼ੀ ਹੋਈ ਆ। ਇੱਥੇ ਦੇ ਲੋਕਾਂ ਨਾਲ ਮਿਲਦੇ ਆ, ਕੀ ਕਿਵੇਂ ਦੇ ਤੁਹਾਡੇ ਕਾਰ ਵਿਹਾਰ ਨੇ, ਕਿਵੇਂ ਦਾ ਲੱਗਦਾ ਤੁਹਾਨੂੰ? ਮੈਂ ਨਾ ਜਦੋਂ ਮਿਲਦੇ ਆ ਤੇ ਉਹ ਬੜੇ ਖੁਸ਼ ਹੋ ਕੇ ਮਿਲਦੇ ਆ। ਅੱਛਾ, ਅੱਖਾਂ 'ਚ ਅਥਰੂ ਆ ਜਾਂਦੇ ਆ ਕਿ ਅਸੀਂ ਭਰਾ ਵਿਛੜੇ ਹੋਏ ਆ ਤੇ ਕਿਤੇ ਸਤਿਗੁਰੂ ਨੇ ਮੇਲ ਕਰਾਤੇ ਆ। ਹਾਂ, ਤੇ ਕੋਈ ਬੋਲੀ ਦੇ ਵਿੱਚ ਕੋਈ ਤੁਹਾਨੂੰ ਕੋਈ ਲੱਗਿਆ ਹੋਵੇ, ਮਹਿਸੂਸ ਹੋਇਆ? ਅਸੀਂ ਸਾਡੇ ਸਗੋਂ ਬੋਲੀ ਥੋੜੀ ਜਿਹੀ ਰਲਗੱਡ ਹੋ ਗਈ ਆ, ਤੇ ਜਦੋਂ ਇੱਥੋਂ ਦੇ ਪੰਜਾਬ ਦੀ ਬੋਲੀ ਅਸੀਂ ਵਹਿੰਦੇ ਆ ਤੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਵੀ ਸਾਡੇ ਭਰਾਵਾਂ ਨੇ ਸਾਡੀ ਬੋਲੀ ਨੂੰ ਬੜਾ ਸੰਭਾਲ ਕੇ ਰੱਖਿਆ। ਹਾਂ, ਬੜੀ ਖੁਸ਼ੀ ਹੋਈ ਹੈ। ਗੁਰੂ ਨਾਨਕ ਪਾਤਸ਼ਾਹ ਕਿਤੇ ਇਹ ਦੂਰੀਆਂ ਮਿਟਾ ਦੇਵੇ ਤੇ ਰਹਿਮਤਾਂ ਕਰਨ ਸੱਚੇ ਪਾਤਸ਼ਾਹ। ਵਿਰਾਗ ਆ ਜਾਂਦਾ ਜਦੋਂ ਅਸੀਂ ਇਸ ਧਰਤੀ ਤੇ ਆਉਂਦੇ ਆ ਕਿ ਸਾਡੀ ਧਰਤੀ ਸਾਡੇ ਤੋਂ ਵਿਛੜੀ ਹੋਈ ਆ। ਇੱਕੋ ਕਿਤੇ ਕੋਈ ਪਤਾ ਨਹੀਂ ਕੀ ਉਹ ਮਾੜੇ ਕਰਮ ਪੰਜਾਬੀਆਂ ਨੇ ਕੀਤੇ ਸੀ ਜਿਹੜਾ ਸਾਨੂੰ ਵਿਛੋੜਾ ਪੈ ਗਿਆ ਇੱਕ ਦੂਜੇ ਨੂੰ। ਬਸ ਉਸ ਸਮੇਂ ਦਾ ਇੱਕ ਸੰਤਾਪ ਸੀ ਜਿਹੜਾ ਆਪਣੇ ਆਪਣੇ ਪਿੰਡਾਂ ਤੇ ਹੰਢਾ ਲਿਆ ਸਾਰਿਆਂ ਨੇ। ਹਾਂਜੀ, ਇਹ ਬਹੁਤ, ਕਿਉਂਕਿ 1947 ਦੇ ਵਿੱਚ ਜਿਹੜਾ ਉਜਾੜਾ ਹੋਇਆ, ਦੋਵਾਂ ਕੌਮਾਂ ਦਾ ਬਹੁਤ ਨੁਕਸਾਨ ਹੋਇਆ। ਬਿਲਕੁਲ, ਬਹੁਤ ਨੁਕਸਾਨ ਹੈ। ਤੇ ਇੱਥੇ ਦੀ ਮੈਨੂੰ ਤੁਸੀਂ ਦੱਸੋ ਕਿ ਤੁਸੀਂ ਆਏ ਹੋਏ ਹੋ, ਫਿਰ ਤੁਰ ਰਹੇ ਹੋ, ਇੱਥੇ ਦੀ ਇੰਤਜ਼ਾਮੀਆ ਦਾ ਦੱਸੋ ਕਿ? ਬਹੁਤ ਹੀ ਵਧੀਆ ਇੰਤਜ਼ਾਮ ਤੇ ਇੰਨੇ ਵਧੀਆ ਬਣਾ, ਅਸੀਂ ਕਹਿ ਹੀ ਨਹੀਂ ਸਕਦੇ, ਸਾਡੇ ਕੋਲ ਸ਼ਬਦ ਹੀ ਨਹੀਂ ਹੈਗੇ ਕਿ ਉਹਨਾਂ ਸ਼ਬਦਾਂ ਨੂੰ ਅਸੀਂ ਕਿਸ ਤਰ੍ਹਾਂ ਬਿਆਨ ਕਰੀਏ। ਜਿਹੜੇ ਇੰਤਜ਼ਾਮ ਇੱਥੋਂ ਦੇ ਸਰਕਾਰਾਂ ਨੇ, ਪੁਲਿਸ ਪ੍ਰਸ਼ਾਸਨ ਨੇ, ਸਿਵਲ ਮਹਿਕਮੇ ਨੇ ਜਿਹੜੇ ਕੀਤੇ ਆ, ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਬਹੁਤ ਵਧੀਆ, ਬਹੁਤ ਖੁਸ਼ ਹੋਏ ਤੁਸੀਂ ਆ ਕੇ? ਬਹੁਤ ਖੁਸ਼, ਬਹੁਤ ਖੁਸ਼। ਹੋਰ ਕੋਈ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਤੁਸੀਂ ਇੱਥੋਂ ਹੋ ਕੇ ਜਾਣਾ, ਮਿਲ ਕੇ? ਅਸੀਂ ਤੇ ਇਹ ਪੈਗਾਮ ਕਹਿਣਾ ਚਾਹੁੰਦੇ ਆ ਕਿ ਇਹ ਜਿੰਨੀਆਂ ਵੀ ਜੋ ਵੀ ਕੁਝ ਨਫ਼ਰਤ ਪੈਦਾ ਵਾ ਸਰਕਾਰਾਂ ਦੇ ਵਿੱਚ ਵਾ, ਆਵਾਮ ਦੇ ਵਿੱਚ ਨਹੀਂ ਹੈਗੀ। ਆਵਾਮ ਇੱਕੋ ਜੀ ਹੈ। ਆਵਾਮ ਇੱਕੋ ਜੀ ਆ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰੇ, ਇਸੇ ਤਰ੍ਹਾਂ ਹੀ ਇਹ ਆਵਾਮ ਦਾ ਜਿਹੜਾ ਪਿਆਰ ਵਾ ਬਣਿਆ ਰਵੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਨਾਲ ਗੱਲਬਾਤ ਕੀਤੀ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ। ਸਰਦਾਰ ਜੀ, ਤੁਸੀਂ ਸਾਰੇ ਜਿਹੜੇ ਇੱਕੋ ਹੀ ਪਿੰਡ ਤੋਂ ਆਏ? ਨਹੀਂ, ਅਸੀਂ ਏਰੀਆ ਸਾਡਾ ਇੱਕੋ ਆ ਪਰ ਪਿੰਡ ਵੱਖੋ ਵੱਖਰੇ ਨੇ। ਤੁਹਾਡਾ ਕਿਹੜਾ ਪਿੰਡ ਹੈ ਜੀ? ਮੇਰਾ ਪਿੰਡ ਭੂਨਾ ਜੀ, ਫਤਿਆਬਾਦ ਜ਼ਿਲ੍ਹਾ, ਪਹਿਲੋਂ ਹਿਸਾਰ ਜ਼ਿਲ੍ਹਾ ਹੁੰਦਾ ਸੀਗਾ। ਅੱਛਾ ਜੀ, ਅਸੀਂ ਉੱਥੋਂ ਤੋਂ ਹਾਂ ਜੀ। ਤੇ ਤੁਸੀਂ ਇਧਰੋਂ ਗਏ ਹੋਏ ਜਾਂ ਉਧਰ ਦੇ ਲੋਕ? ਨਹੀਂ, ਇਧਰੋਂ ਗਏ ਹੋਏ ਆ। ਸਾਡਾ ਪਹਿਲੋਂ ਆਪਣਾ ਫੈਸਲਾਬਾਦ ਬਣਾਤਾ, ਪਹਿਲੋਂ ਇਹ ਲੈਲਪੁਰ ਹੁੰਦਾ ਸੀਗਾ ਜੀ। ਹਾਂਜੀ, ਇੱਥੇ ਕਿਹੜਾ ਚੱਕ ਸੀ? ਜੱਜਕੋਟ ਤਹਿਸੀਲ ਸੀ ਤੇ ਸਾਡਾ ਪਿੰਡ ਬੋਗਨ ਸੀਗਾ ਜੀ। ਡੱਜਕੋਟ ਹਾਂਜੀ, ਪਿੰਡ ਬੋਗਨ। ਬੋਗਨ, ਹਾਂਜੀ ਹਾਂਜੀ। ਤੇ ਬਜ਼ੁਰਗ ਹੈ ਨੇ ਜਾਂ ਚਲੇ ਗਏ? ਬਜ਼ੁਰਗ ਸਾਡੇ ਪਿਤਾ ਜੀ ਹੈਗੇ ਨੇ, ਉਦੋਂ 8-9 ਸਾਲਾਂ ਦੇ ਹੈਗੇ, ਉਹਨਾਂ ਨੂੰ ਸਮਝ ਤਾਂ ਹੈਗੀ ਆ ਪਰ ਹੁਣ ਆ ਨਹੀਂ ਨਾ ਇੱਧਰ ਸਕਦੇ ਉਹ। ਨਹੀਂ, ਜਿਵੇਂ ਤੁਸੀਂ ਆਏ ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ? ਉਮਰ ਵਡੇਰੀ ਹੋ ਗਈ ਆ, ਚੱਲ ਫਿਰ ਉਹ ਜਿਹਾ ਨਹੀਂ ਨਾ ਸਕਦੇ ਫਿਰ ਉਹ। ਅੱਛਾ ਅੱਛਾ, ਹਾਂਜੀ, ਯਾਦ ਕਰਦੇ ਨੇ ਇਸ ਯਾਦ ਪੰਜਾਬ ਨੂੰ? ਬਹੁਤ ਕਰਦੇ ਆ, ਬਹੁਤ ਯਾਦ ਕਰਦੇ। ਉਹ ਕਹਿੰਦੇ ਵੀ ਇੱਥੇ ਸਾਡਾ ਪ੍ਰੇਮ ਇੰਨਾ ਸੀ, ਜਦੋਂ ਅਸੀਂ ਚੱਲੇ ਸਾਂ ਸਾਨੂੰ ਮੁਸਲਮਾਨ ਵੀਰ ਜਦੋਂ ਆਏ ਸੀ ਉਹ ਕਹਿੰਦੇ ਸੀ ਨਾ ਜਾਓ। ਸਾਡੇ ਦਾਦਾ ਜੀ ਦੇ ਜਿਹੜੇ ਪੜਦਾਦਾ ਜੀ ਉਹ ਨੰਬਰਦਾਰ ਹੁੰਦੇ ਸੀਗੇ ਇੱਥੇ ਜੀ। ਉਹਨਾਂ ਦਾ ਕੀ ਨਾਮ ਸੀ ਜੀ? ਉਹਨਾਂ ਦਾ ਨਰੈਣ ਸਿੰਘ ਸੀਗਾ ਜੀ। ਅੱਛਾ, ਹਾਂਜੀ, ਉਹਨਾਂ ਨਾਲ ਬੜਾ ਪ੍ਰੇਮ ਸੀਗਾ ਸਾਰਿਆਂ ਨਾਲ। ਤਾਂ ਉਹ ਜਦੋਂ ਤੁਰਨ ਲੱਗੇ ਸਾਨੂੰ ਉਹਨਾਂ ਦੇ ਦੱਸਣ ਮੁਤਾਬਕ ਅੱਖਾਂ 'ਚ ਹੰਝੂ ਸੀ ਨਗਰ ਦੇ ਵਿੱਚ ਜਦੋਂ ਅਸੀਂ ਚੱਲੇ। ਤੇ ਬਜ਼ੁਰਗ ਹੁਣ ਯਾਦ ਕਰਦੇ ਨੇ ਇਸ ਯਾਦ ਤੇ ਉਹ? ਇਲਾਕੇ ਨੂੰ? ਹਾਂਜੀ, ਬਹੁਤ। ਜਦੋਂ ਬਜ਼ੁਰਗ ਇਕੱਠੇ ਹੋ ਕੇ ਬਹਿੰਦੇ ਆ ਉਦੋਂ ਤਾਂ ਯਾਦ ਤਾਂ ਬਹੁਤ ਜ਼ਿਆਦਾ ਕਰਦੇ ਆ ਜੀ। ਉਹ ਧਰਤੀ ਆਪਣੀ ਧਰਤੀ ਆ, ਧਰਤੀ ਨਹੀਂ ਭੁੱਲ ਸਕਦੀ, ਧਰਤੀ ਨਹੀਂ ਭੁੱਲ ਸਕਦੀ।
ਇਹ ਬਿਆਨ ਇਹ ਕਿਹਾ ਜਾ ਸਕਦਾ, ਇਹ ਹੁਣ ਦਿਲ ਹੀ ਦੱਸਦਾ ਵਾ ਕਿ ਜਿਹੜਾ ਅਸੀਂ ਇਸ ਧਰਤੀ ਦੇ ਨਾਲ ਸਾਨੂੰ ਮੋਹ ਆ, ਜਿਹੜਾ ਪਿਆਰ ਵਾ ਉਹ ਵੱਖਰਾ ਵਾ, ਕਿਉਂਕਿ ਸਾਡੀ ਧਰਤੀ ਇੱਕ ਵਾ। ਲੈਣ ਲੱਗਿਆ ਕੋਈ ਔਕੜ ਤੇ ਮੁਸ਼ਕਲ ਤਾਂ ਨਹੀਂ ਪੇਸ਼ ਆਈ? ਨਹੀਂ, ਕੋਈ ਨਹੀਂ ਪਈ। ਮੈਂ ਦੂਜੀ ਵਾਰੀ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, 550 ਸਾਲਾਂ ਤੇ ਵੀ ਆਏ ਹਾਂ। ਅੱਛਾ ਜੀ। ਹਾਂਜੀ, ਤੇ ਹੁਣ ਦੂਜੀ ਵਾਰੀ ਸਤਿਗੁਰ ਨੇ ਬਖਸ਼ਿਸ਼ ਕੀਤੀ ਤੇ ਹੈ। ਜਿਹੜਾ ਪ੍ਰਸ਼ਾਸਨ ਆ ਸਾਡਾ, ਜਿਹੜੀ ਇੰਤਜ਼ਾਮੀਆ, ਉਹਨਾਂ ਦਾ ਜਿਹੜਾ ਮੇਲ ਜੋਲ ਤੁਹਾਡੇ ਨਾਲ, ਉਹ ਤੁਹਾਨੂੰ ਕਿਹੋ ਜਿਹਾ ਲੱਗਦਾ? ਉਹ ਤੇ ਅਸੀਂ ਦੱਸ ਹੀ ਨਹੀਂ ਸਕਦੇ ਜੀ, ਬਹੁਤ ਜ਼ਿਆਦਾ। ਇਹ ਸਾਡੇ ਇੰਡੀਆ 'ਚ ਵੀ ਨਹੀਂ ਇੰਨਾ ਕਰਦੇ ਜਿੰਨਾ ਇੱਥੇ ਹੋਇਆ ਵਾ। ਵਾਘੇ ਬਾਰਡਰ ਦੇ ਉੱਤੇ ਤੁਹਾਡਾ ਕਿਹੋ ਜਿਹਾ ਸਵਾਗਤ ਹੋਇਆ? ਬਹੁਤ ਵਧੀਆ ਸਵਾਗਤ, ਫੁੱਲਾਂ ਦੇ ਹਾਰ ਪਾ ਕੇ ਸਾਨੂੰ ਉੱਥੋਂ ਤੋਰਿਆ ਗਿਆ, ਬਹੁਤ ਸਵਾਗਤ ਹੋਇਆ। ਖਾਣ ਪੀਣ ਦਾ, ਪਾਣੀ ਦਾ, ਹਾਂਜੀ, ਚਾਹ ਦਾ ਬਿਲਕੁਲ ਕੋਈ ਕਿਸੇ problem ਚੀਜ਼ ਤਾਂ ਨਹੀਂ ਕਿਸੇ ਚੀਜ਼ ਦੀ ਕੋਈ ਤਕਲੀਫ ਨਹੀਂ ਹੋਈ। ਜਲ ਪਾਣੀ ਲੰਗਰ ਲੱਗੇ ਸੀ ਹਰ ਥਾਂ ਤੇ। ਹਾਂਜੀ। ਹਾਂਜੀ ਹਾਂਜੀ, ਕਿਸੇ ਚੀਜ਼ ਆਇਆ? ਰਸਤੇ ਦੇ ਵਿੱਚ ਕੋਈ ਮਸਲਾ ਮਸਾਇਲ ਨਨਕਾਣਾ ਸਾਹਿਬ ਪਹੁੰਚਣ ਤੱਕ? ਨਹੀਂ, ਕੋਈ ਨਹੀਂ ਜੀ, ਕੋਈ ਨਹੀਂ ਐਸਾ, ਬਿਲਕੁਲ ਨਹੀਂ। ਗੱਡੀ ਨੇ ਕੀ ਪੈਂਚਰ ਹੋਣਾ ਸੀ? ਇੱਥੋਂ ਦੇ ਜਿਹੜੇ ਲੋਕ ਆ, ਉਹਨਾਂ ਦਾ ਤੁਹਾਡੇ ਨਾਲ ਮਿਲਣ ਵਰਤਨ ਕਿਹੋ ਜਿਹਾ? ਬਹੁਤ ਵਧੀਆ ਜੀ, ਜਿਵੇਂ ਸਾਡੇ ਆਪ ਦੇ ਭਰਾ ਨੇ। ਹਾਂਜੀ ਜੀ, ਬੜੀ ਮਿਹਰਬਾਨੀ ਸਰ। ਇਹ ਤੁਹਾਡੇ ਹੁਣ ਸਾਨੂੰ ਕਿਸ ਤਰ੍ਹਾਂ ਮਿਲੇਗੀ ਇਹ? ਹਾਂਜੀ। ਇਹਦੀ ਵੀਡੀਓ ਇਹ ਆਪਣਾ ਚੈਨਲ ਹੈ ਜੀ YouTube ਤੇ। ਇੱਕ ਪਿੰਡ ਪੰਜਾਬ ਦਾ ਇਹਦੀ ਚੈਨਲ ਤੁਸੀਂ ਤਸਵੀਰ ਲਾ ਲਓ ਮੋਬਾਈਲ ਤੇ, ਜਾ ਕੇ ਸਰਚ ਕਰ ਲੈਣਾ। ਜਾ ਕੇ ਸਰਚ ਕਰ ਲਓ। ਸਤਿ ਸ਼੍ਰੀ ਅਕਾਲ ਸਾਹਿਬ। ਜੀ ਸਰਦਾਰ ਜੀ, ਕਿੱਥੋਂ ਆਏ ਆ? ਪੰਜਾਬ ਤੋਂ ਜਾਣਾ ਸੀ। ਕਿਹੜਾ ਜ਼ਿਲ੍ਹਾ ਜੀ? ਲੁਧਿਆਣਾ। ਲੁਧਿਆਣਾ? ਤਹਿਸੀਲ? ਤਹਿਸੀਲ ਮੁੱਲਾਂਪੁਰ। ਅੱਛਾ, ਮੁੱਲਾਂਪੁਰ। ਤੇ ਕਿੱਦਾਂ ਦਾ ਲੱਗਿਆ ਫਿਰ? ਬਹੁਤ ਆਨੰਦ ਆ ਗਿਆ ਜੀ। ਕਿਹੜਾ ਪਿੰਡ ਆਪਣਾ ਜੀ? ਆਪਣਾ ਪਿੰਡ ਜੀ ਮੁੱਲਾਂਪੁਰ, ਤਹਿਸੀਲ ਲੁਧਿਆਣਾ, ਜ਼ਿਲ੍ਹਾ ਪੰਜਾਬ। ਨਹੀਂ, ਤਹਿਸੀਲ ਦਾ ਪਿੰਡ ਰਕਬਾ। ਰਕਬਾ? ਹਾਂਜੀ। ਅੱਛਾ, ਬਾਬਾ ਵਧੀਆ ਲੱਗਾ ਆ ਕੇ ਇੱਥੇ। ਬਹੁਤ ਜ਼ਿਆਦਾ ਜੀ ਆਨੰਦ ਆ ਗਿਆ। ਇਹ ਮਹਿਸੂਸ ਹੋ ਰਿਹਾ ਵੀ ਅਸੀਂ ਉੱਥੋਂ ਆ ਗਏ, ਆਪਦੇ ਦੂਏ ਘਰ ਚ ਆਏ। ਰਹਿੰਦਾ ਪੰਜਾਬ ਆ ਤੇ ਚੜ੍ਹਦਾ ਪੰਜਾਬ। ਸਾਨੂੰ ਪੂਰਾ ਨਹੀਂ, ਲੋਕਾਂ ਨੇ ਬਹੁਤ ਜ਼ਿਆਦਾ ਮੁਹੱਬਤ ਕੀਤੀ ਆ, ਬਹੁਤ ਜ਼ਿਆਦਾ ਆਨੰਦ ਹੋ ਗਿਆ। ਅਸੀਂ ਤਾਂ ਗਵਰਨਮੈਂਟ ਨੂੰ ਇਹ ਅਪੀਲ ਕਰ ਰਹੇ ਹਾਂ ਵੀ ਗਾਹਾਂ ਵਾਸਤੇ ਖੁੱਲੇ ਵੀਜ਼ੇ ਲੱਗਿਆ ਕਰ। ਪਹਿਲੀ ਵਾਰੀ ਆਏ ਜੀ? ਪਹਿਲੀ ਵਾਰੀ ਆਏ। ਜਿਹੜਾ ਲੋਕਾਂ ਨੇ ਡਰਾਇਆ ਸੀ, ਉਹਦੇ ਬਾਰੇ ਕੀ ਕਹਿੰਦੇ ਹੋ, ਜ਼ਰਾ ਦੱਸੋ। ਹੋਰਾ ਵੀ ਨਹੀਂ, ਸਾਨੂੰ ਤਾਂ ਪਹਿਲਾਂ ਹੀ ਫਿਰ ਪਤਾ ਸੀਗਾ ਵੀ ਕੋਈ ਹੈ ਨਹੀਂਗਾ, ਕੁਛ ਨਾ ਕੁਛ ਉਲਟ ਮੀਡੀਆ ਪ੍ਰੋਪਗੈਂਡਾ ਕਰ ਜਾਂਦਾ ਵਾ, ਪਰ ਫਿਰ ਵੀ ਸਾਨੂੰ ਤਾਂ ਇੱਥੇ ਇੱਕ ਬਹੁਤ ਵਧੀਆ ਲੱਗਿਆ। ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ, ਆਨੰਦ ਆ ਗਿਆ। ਹਰ ਇੱਕ ਸਾਲ ਆਵਾਂਗੇ। ਅਸੀਂ ਤਾਂ ਕਹਿੰਦੇ ਗਵਰਨਮੈਂਟ ਨੂੰ, ਪਾਕਿਸਤਾਨ ਦੀ ਨੂੰ ਅਪੀਲ ਕਰਦੇ ਆ ਕਿ ਇਹ ਵੀਜ਼ੇ ਖੁੱਲੇ ਹੋਣ। ਠੀਕ ਹੋ ਗਿਆ। ਜਾਂ ਵੀਜ਼ਾ ਵਾਲਾ ਸਿਸਟਮ ਹੀ ਨਾ ਹੋਵੇ। ਅਸੀਂ ਤਾਂ ਕਹਿੰਦੇ ਐ ਆਈਏ ਆਪਣਾ ਔਨ ਅਰਾਈਵਲ ਵੀਜ਼ਾ ਦੇਣਾ ਚਾਹੀਦਾ। ਹਾਂਜੀ ਹਾਂਜੀ, ਮੌਕੇ ਤੇ ਸਟੈਂਪ ਲੱਗੀ, ਤੁਸੀਂ ਇੱਧਰ ਆ ਇੱਧਰ ਗਏ। ਆ ਗਏ, ਐ ਚਾਹੀਦਾ ਜੀ। ਜਿਹੜੇ ਗਲਤ ਗੱਲਾਂ ਕਰਦੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਲੱਖਾਂ ਦੀ ਦੁਨੀਆ ਤਾਦਾਦ ਵਿੱਚ ਇੱਧਰ ਮਹਾਰਾਜ ਦੇ ਚਰਨਾਂ ਨੂੰ ਤਰਸ ਰਹੇ ਆ ਵੀ ਅਸੀਂ ਦਰਸ਼ਨ ਕਰੀਏ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ। ਲੋਕੀ ਦੋ ਟਾਈਮ ਰੋਜ਼ ਅਰਦਾਸ ਕਰਦੇ ਆ ਇੱਥੇ ਆਉਣ ਦੀ ਖਾਤਰ। ਸੰਗਤ ਚੜ੍ਹਦੀ ਕਲਾ ਤੇਰੇ ਤੁਹਾਡੇ ਸਰਬੱਤ ਤੋਂ ਵੱਧ। ਹਾਂਜੀ। ਕਿਹੜਾ ਜ਼ਿਲ੍ਹਾ? ਜ਼ਿਲ੍ਹਾ ਤਹਿਸੀਲ? ਅੱਛਾ ਜੀ। ਤੇ ਪਿੰਡ ਕਿਹੜਾ ਆਪਣਾ? ਤੇ ਪਹਿਲੀ ਵਾਰ ਆਏ ਜੀ? ਕਿੱਦਾਂ ਦਾ ਲੱਗਿਆ? ਮੈਂ ਕੀ ਕਹਿ ਸਕਦਾ, ਕਹਿ ਲਓ, ਚਲੋ ਕੋਈ ਨਹੀਂ, ਕਹਿ ਲਓ, ਕੁਛ ਨਾ ਕੁਛ ਤਾਂ ਕਹੋ। ਤੁਹਾਡੀ ਮਸ਼ਹੂਰ ਹੈ ਸਟਾਫ ਦੀ ਤੁਹਾਡੀ। ਅੱਛਾ, ਇੰਨਾ ਵਧੀਆ ਲੱਗਾ ਵੀ ਤੁਹਾਡੇ ਕੋਲ ਲਫ਼ਜ਼ ਹੈ ਨਹੀਂਗੇ। ਕੀ ਬਾਤ ਆ, ਕੀ ਬਾਤ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਤੇ ਪਹਿਲੀ ਵਾਰੀ ਆਏ ਜੀ? ਵਾਹਿਗੁਰੂ ਜੀ। ਤੇ ਕੀ ਫੀਲਿੰਗ ਨੇ, ਕੀ ਤੁਹਾਡਾ ਜਿਹੜਾ ਹੈ ਮਨ ਕੀ ਕਹਿੰਦਾ ਜੀ? ਮੈਂ ਕਹਿੰਦਾ ਤੁਹਾਨੂੰ ਕਹਿੰਦਾ ਕਿ ਅਸੀਂ ਬਹੁਤ ਹੀ ਖੁਸ਼ ਹਾਂ। ਸਭ ਤੋਂ ਜ਼ਿਆਦਾ ਉਹਦਾ ਧੰਨਵਾਦੀ ਉਸ ਮਾਂ ਬਾਪ ਦੇ ਗੁਰੂ ਨਾਨਕ ਦੇਵ ਜੀ ਇਹ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦੀ ਹਾਂ, ਗੁਰੂ ਨਾਨਕ ਦਾ ਧੰਨਵਾਦੀ ਹਾਂ। ਇੱਥੋਂ ਦੇ ਸਟਾਫ ਦਾ ਤਾਂ ਕਿਆ ਕਹਿਣਾ ਹੈ। ਪਾਕਿਸਤਾਨੀ ਲੋਕਾਂ ਦਾ ਜੀ ਬਹੁਤ ਮੇਲ ਮਿਲਾਪ, ਬਹੁਤ ਤਾਵਨ, ਬਹੁਤ ਹੀ ਅੱਛਾ, ਕੁਝ ਕਹਿ ਨਹੀਂ ਸਕਦੇ ਸੀ। ਪ੍ਰਸ਼ਾਸਨ ਜੀ? ਮੈਂ ਕਹਿੰਦਾ ਮੈਂ ਵਿੱਚ ਹੀ ਆ ਗਿਆ ਸਭ। ਤੁਹਾਡਾ ਮੀਡੀਅਮ ਸਟਾਫ, ਪੁਲਿਸ ਸਟਾਫ, ਮਿਲਟਰੀ ਸਟਾਫ, ਉਹਦੀ ਕੋਈ ਵੀ ਸਿਫਤ ਨਹੀਂ ਥੋੜੀ ਜਿਹੀ ਕਰ ਰਹੀ ਹੈ ਜੀ, ਬਹੁਤ ਹੀ ਚੰਗਾ ਹੈ। ਕੀ ਕਹੋਗੇ ਹੁਣ ਜਾ ਕੇ ਤੁਸੀਂ ਉੱਥੇ ਜਿਹੜੀਆਂ ਗੱਲਾਂ ਬਾਤਾਂ ਬਣੀਆਂ ਸੀ? ਸਾਰੇ ਜਾਓ ਤੇ ਸਾਰੇ ਉੱਥੇ ਪਾਕਿਸਤਾਨ 'ਚ ਪਤਾ ਨਹੀਂ ਕੀ ਹੋ ਜਾਣਾ, ਇਦਾਂ ਦੀਆਂ ਗੱਲਾਂ ਬਾਤਾਂ ਬਣੀਆਂ ਸੀ ਵੀ ਪਤਾ ਨਹੀਂ ਉੱਥੇ ਜਾ ਕੇ ਕੀ ਹੋ ਜਾਣਾ। ਬਹੁਤ ਨਹੀਂ ਅਸੀਂ ਤੇ ਹੁਣ ਤੁਸੀਂ ਕੀ ਆਪਣੇ ਅੱਖੀਂ ਦੇਖ ਲਿਆ ਸਾਰਾ ਕੁਝ, ਤੁਸੀਂ ਕੀ ਕਹੋਗੇ ਜਾ ਕੇ ਉੱਥੇ? ਮੈਂ ਕਹਾਂ ਜਿਹਨੇ ਜਿਹੜਾ ਨਹੀਂ ਜਾਂਦਾ ਉਹ ਵੀ ਜਾਓ। ਉਹ ਵੀ ਜਾਓ। ਬਾਬਾ ਜੀ, ਨੌਜਵਾਨ ਪੀੜ੍ਹੀ ਬਹੁਤ ਘੱਟ ਆ, ਉਹਨਾਂ ਨੂੰ ਕੀ ਸੁਨੇਹਾ ਤੁਹਾਡਾ? ਉੱਥੇ ਥੋੜੀ ਅੜਚਣ ਹੈ। ਕੀ ਹੈ ਜੀ? ਉਹ ਲੋਕ ਇਹ ਕਹਿੰਦੇ ਨੇ ਕਿ ਜਿਹੜਾ ਪਾਕਿਸਤਾਨ ਜਾਏਗਾ ਨਾ, ਹਾਂਜੀ। ਉਹਦੇ ਵਿਜੇ ਤੇ ਮੋਹਰ ਲਾ ਕੇ ਲਾਲ
ਉਹ ਬਾਹਰ ਕਿਸੇ ਇਹ ਬਹੁਤ ਬੜਾ ਇੱਕ ਪ੍ਰੋਪਾਗੈਂਡਾ ਦੁਨੀਆ ਦਾ ਕੋਈ ਐਸਾ ਦੇਸ਼ ਦੱਸ ਦਿਓ ਜਿੱਥੇ ਪਾਕਿਸਤਾਨੀ ਨਹੀਂ ਹੈਗੇ ਜੀ। ਅਸੀਂ 4 ਜਣੇ ਆਏ ਆ ਸਿਰਫ ਨੌਜਵਾਨ ਉਧਰ ਚਿੱਟੇ ਵਾਲਾ ਜਿਹੜਾ ਵੱਖਰੀ ਹੈ ਨਹੀਂ ਤੁਸੀਂ ਵੀ ਜਵਾਨ ਹੀ ਆ ਬਾਈ ਕਾਫੀ ਨੌਜਵਾਨ ਆਏ ਆ ਇਹ ਐਤਕੀ ਨੌਜਵਾਨ ਕਾਫੀ ਆਏ ਨੇ ਲੋਕੀ ਕਹਿੰਦੇ ਪੀਟੀਸੀ ਚੈਨਲ ਹੈ ਜੀ ਆ ਮੁੰਡੇ ਤਾਂ ਬਿਲਕੁਲ ਹੀ ਲਵੇ ਹਲੇ ਇਹ ਸਾਡੇ ਸਾਰੇ ਗਵਾਂਢੀ ਸਾਡੇ ਪੀਟੀਸੀ ਚੈਨਲ ਹੈ ਜੀ ਇਹ ਦੇਖ ਲਓ ਜੀ। ਵਾਹ ਜੀ ਵਾਹ ਜੀ ਵਾਹ ਵਾਹ ਜੀ ਵਾਹ ਮਲੰਗ ਨਾਲੇ ਮੈਂ ਦੂਜੀ ਵਾਰ ਆਇਆ। ਅੱਛਾ ਮੈਂ ਦੂਜੀ ਵਾਰ ਆਇਆ। ਮੈਂ ਪਹਿਲਾਂ 2021 ਚ ਆਇਆ ਸੀ। ਅੱਛਾ ਜੀ। ਹੁਣ ਮੈਂ ਆਇਆ ਇਹਦੇ ਹੁਣ ਲੀੜਿਆਂ ਦੇ ਵਾਂਗੂ ਤੁਸੀਂ ਚੇਂਜ ਕਰਦੇ ਆਪਣੇ ਬਿਆਨਾਂ ਉੱਤੇ ਕਿਉਂ ਨਹੀਂ ਟਿਕਦੇ ਜਲਸਿਆਂ ਵਿੱਚ ਹੀ ਗਰੀਬ ਸੜਦੇ ਤੁਹਾਡੇ ਤਾਂ ਜਵਾਕੀ ਉੱਥੇ ਨਹੀਂ ਹੋ ਦਿਸਦੇ ਵੋਟਾਂ ਲੈਣ ਲਈ ਉਹ ਤੁਸੀਂ ਭੱਜੇ ਫਿਰਦੇ ਉਂਝ ਤਾਂ ਗਰੀਬਾਂ ਲਈ ਉਹ ਰਹਿਮ ਨਹੀਂ ਕੋਈ ਚੋਰ ਤੇ ਲਟੇਰੇ ਆ ਲੀਡਰ ਬਣ ਗਏ ਜਾਣਦੇ ਆ ਅਸੀਂ ਸਾਨੂੰ ਵਹਿਮ ਨਹੀਂ ਕੋਈ ਉਹ ਜਿੰਨਾ ਕੋਲੋਂ ਵੋਟ ਲੈ ਕੇ ਮਹਿਲ ਪਾਉਂਦੇ ਹੋ ਉਹਨਾਂ ਦੇ ਹੀ ਕੋਲੋਂ ਤੁਸੀਂ ਛੱਤਾਂ ਖਾਂਦੇ ਹੋ ਸੜਕਾਂ ਤੇ ਸੁੱਤੇ ਨਹੀਂ ਫਕੀਰ ਦਿਸਦੇ ਤੁਸੀਂ ਤਾਂ ਜੀ ਏਸੀਆਂ ਦੇ ਥੱਲੇ ਸੌਂਦੇ ਹੋ ਇਹਨਾਂ ਦੇ ਜਵਾਕਾਂ ਲਈ ਖਡੋਣਾ ਹੁੰਦਾ ਏ ਸਾਡਿਆਂ ਜਵਾਕਾਂ ਲਈ ਜੋ ਸੋਨਾ ਹੁੰਦਾ ਏ ਇਹਨਾਂ ਨੂੰ ਕੀ ਪਤਾ ਕਿੰਨੇ ਖੱਡੇ ਰਾਵਾਂ 'ਚ ਹੈਲੀਪੈਡਾਂ ਉੱਤੇ ਨਾਉਣਾ ਹੁੰਦਾ ਏ ਉਹ ਤੁਰਿਆ ਬਣਾਉਣ ਕਈ ਨਵਾਂ ਪਾਕਿਸਤਾਨ ਸਾਨੂੰ ਚਾਹੀਦਾ ਪੁਰਾਣਾ ਨਵਾਂ ਬੰਦ ਕਰ ਦੋ ਗੰਦੀਆਂ ਸਿਆਸਤਾਂ ਨੂੰ 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 ਬੰਦ ਕਰ ਦੋ ਬੰਦ ਕਰ ਬੰਦ ਕਰ ਬੰਦ ਕਰ ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ ਗੰਦੀਆਂ ਸਿਆਸਤਾਂ ਨੂੰ ਬੰਦ ਕਰ ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ ਬੰਦ ਕਰ ਬੰਦ ਕਰ ਬੰਦ ਕਰ ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ ਗੰਦੀਆਂ ਸਿਆਸਤਾਂ ਨੂੰ ਬੰਦ ਕਰ ਬੰਦ ਕਰ ਸਲਾਬ ਨੂੰ ਕਹਿੰਦੇ ਅਜ਼ਮੈਸ਼ ਲੋਕਾਂ ਤੇ ਗਰੀਬਾਂ ਤੇ ਹੀ ਆਈ ਕੱਲੀ ਮੀਰਾਂ ਤੇ ਨਹੀਂ ਮਰ ਗਏ ਅਚਾਰੀ ਇੱਕ ਘਰ ਦੇ ਜਵਾਨ ਐਡੀ ਮਾੜੀ ਰੱਬ ਲਿਖੇ ਤਕਦੀਰਾਂ ਤੇ ਨਹੀਂ ਆਪਣੀ ਪਸੂੜੀ ਵਿੱਚ ਭੱਜੇ ਫਿਰ